ਹਾਏ ਕਦਰ ਪਿਆ ਕੇ ਤੁਰ ਗਈ ਕੱਚੀਆਂ ਗਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਹਾਏ ਪਿੰਡ ਦੀਆਂ ਗਲੀਆਂ ਦੀ ਉਹ ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ। ਜੀ ਸਤਿ ਸ਼੍ਰੀ ਅਕਾਲ ਭਾਜੀ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਜੀ ਅਨਮੋਲਦੀਪ ਸਿੰਘ ਹੈ। ਜਸਪਾਲ ਸਿੰਘ। ਮਨਮੋਹਿਤ। ਤੁਸੀਂ ਵੀਰ ਜੀ ਕਿੱਥੋਂ ਆਏ ਹੋ? ਇਹ ਕਿਹੜਾ ਸ਼ਹਿਰ ਕਿਹੜਾ ਆਪਣਾ? ਅਸੀਂ ਆ ਜੀ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ। ਕਪੂਰਥਲਾ, ਵਾਹ ਜੀ ਵਾਹ। ਤੇ ਕਿਹਦਾ ਲੱਗਾ ਇੱਥੇ ਸ਼ਾਪਿੰਗ ਕਰਕੇ? ਕੀ ਲਿਆ ਅੱਜ? ਅਸੀਂ ਇੱਥੋਂ ਖਜੂਰਾਂ ਲਈਆਂ। ਅੱਛਾ। ਤੇ ਬਹੁਤ ਵਧੀਆ ਲੱਗਿਆ। ਅਸਲ 'ਚ ਅਸੀਂ ਪਹਿਲਾਂ ਟੇਸਟ ਕੀਤੀਆਂ ਸੀ। ਅੱਛਾ। ਇਹ ਸਾਨੂੰ ਲੱਗਿਆ ਜੇ ਇੰਨੀਆਂ ਸਵਾਦ ਆ ਤੇ ਕਿਉਂ ਨਾ ਬਾਕੀ ਜਿਹੜੇ ਘਰ ਦੇ ਮੈਂਬਰ ਆ ਉਹ ਵੀ ਖਾਣ, ਉਹਨਾਂ ਨੂੰ ਦਿਖਾਈਏ ਵੀ ਇਹੋ ਜਿਹੀਆਂ ਖਜੂਰਾਂ ਹੁੰਦੀਆਂ ਇੱਥੇ। ਆਹੋ, ਨਾਲੇ ਜੀ ਕੋਈ ਸੁਗਾਤ ਕੋਈ ਲੈ ਕੇ ਜਾਏ। ਹਾਂ ਬਿਲਕੁਲ। ਤੇ ਪਹਿਲੀ ਦਫਾ ਆਏ ਕਰਤਾਰਪੁਰ ਸਾਹਿਬ? ਹਾਂਜੀ ਪਹਿਲੀ ਵਾਰੀ। ਕਿਹਦਾ ਲੱਗਿਆ ਵੇਖ ਕੇ ਸਾਰਾ? ਬਹੁਤ ਵਧੀਆ। ਅੱਛਾ, ਦਿਲ ਖੁਸ਼ ਹੋਇਆ? ਪੂਰਾ ਜੀ ਦਿਲ ਖੁਸ਼ ਹੋ ਗਿਆ, ਸਾਰਿਆਂ ਨੂੰ ਮਿਲ ਕੇ, ਭਰਾਵਾਂ ਨੂੰ, ਸਾਰੇ ਇੱਕੋ ਜਿਹੇ ਆਪਣੇ ਵਰਗੇ ਹੀ ਆ। ਇਸ ਤਰ੍ਹਾਂ ਹੀ ਗੱਲ ਜੀ, ਇਸ ਤਰ੍ਹਾਂ ਹੀ ਗੱਲ, ਵਾਕਈ ਸਹੀ ਗੱਲ ਹੈ। ਮੈਂ ਵੀ 2 ਦਫਾ ਇੰਡੀਆ ਗਿਆ, ਪੰਜਾਬ ਦੇ, ਤੇ ਮੈਨੂੰ ਵੀ ਇਸ ਲੱਗਿਆ ਆਪਣੇ ਘਰ ਹੀ ਗਿਆ। ਮੈਂ 2010 ਵਿੱਚ ਗਿਆ ਸਾਂ, ਦਿੱਲੀ ਗਿਆ ਸਾਂ, ਫਿਰ ਅੰਮ੍ਰਿਤਸਰ ਇੱਕ ਰਾਤ ਰਿਹਾ ਸਾਂ, ਫਿਰ ਮੈਂ ਦਿੱਲੀ ਗਿਆ ਸਾਂ, ਫਿਰ ਮੈਂ ਆਗਰਾ ਗਿਆ ਸਾਂ, ਚੰਡੀਗੜ੍ਹ ਗਿਆ ਸੀ। ਤੇ ਉਹ ਫਿਰ ਇਸ ਤਰ੍ਹਾਂ ਲੱਗਾ ਕਿ ਜਿਵੇਂ ਆਪਣੇ ਘਰ 'ਚ ਫਿਰਨੇ ਆ। ਤੇ ਇਸੇ ਸਾਨੂੰ ਇੱਥੇ ਤੁਹਾਡਾ ਵੀ ਉਸ ਤਰ੍ਹਾਂ ਲੱਗਦਾ ਜਦੋਂ ਮਿਲਨੇ। ਸਾਰਿਆਂ ਨੇ ਬਹੁਤ ਮਜ਼ਾ ਆਇਆ, ਦਿਲ ਖੁਸ਼ ਹੋ ਗਿਆ। ਤੇ ਕੀ ਜਾ ਕੇ ਦੱਸੋਗੇ ਆਪਣੇ ਦੋਸਤਾਂ ਭਰਾਵਾਂ ਨੂੰ? ਤਾਂ ਅਸੀਂ ਕਹਾਂਗੇ ਵੀ ਜਿਹੜੇ ਜਿੰਨੇ ਤੁਸੀਂ ਵੀ ਆਓ, ਨਹੀਂ ਆਇਆ ਉਹ ਇੱਕ ਵਾਰੀ ਜ਼ਰੂਰ ਆਵੇ ਤੇ ਆਪਣੇ ਭਰਾਵਾਂ ਨੂੰ ਮਿਲ ਕੇ ਜਾਵੇ। ਇਹ ਜਿਹੜੀ ਇਹ ਕਰਤਾਰਪੁਰ ਕੋਰੀਡੋਰ ਹੈ ਨਾ, ਹਾਂਜੀ, ਇਹ ਸਾਰੇ ਸਿੱਖ ਸਮਾਜ ਦੀ ਬੜੇ ਚਿਰ ਦੀ ਮੰਗ ਵੀ ਸੀਗੀ ਤੇ ਸਾਡੀਆਂ ਅਰਦਾਸਾਂ 'ਚ ਵੀ ਸ਼ਾਮਲ ਸੀ। ਸਾਡੀ ਹਰ ਰੋਜ਼ ਜਿਹੜੀ ਗੁਰੂ ਘਰ ਅਰਦਾਸ ਹੁੰਦੀ ਆ ਉਹਦੇ ਵਿੱਚ ਹੁੰਦਾ ਆ ਕਿ ਜਿੰਨਾ ਗੁਰਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਦਿਦਾਰੇ। ਸੋ ਇਹ ਲੰਬੇ ਸਮੇਂ ਦੀ ਅਰਦਾਸ ਸੀ ਸਾਡੀ, ਜਿਹੜੀ ਹੁਣ ਸੁਣੀ ਗਈ ਆ। ਤੇ ਇਸ ਕਰਕੇ ਜੇ ਹੁਣ ਇਹ ਕੋਰੀਡੋਰ ਖੁੱਲਿਆ ਸਾਰੇ ਸਮਾਜ ਨੂੰ ਇੱਥੇ ਆਉਣਾ। ਦੇਖੋ ਜੀ, ਚਲੋ ਤੁਹਾਨੂੰ ਤੇ ਸਾਡੀਆਂ ਅਰਦਾਸਾਂ ਸੁਣੀਆਂ ਗਈਆਂ। ਤੁਹਾਨੂੰ ਤੇ ਖੁਸ਼ੀ ਹੋਣੀ ਨਾ ਕਿ ਤੁਸੀਂ ਤੇ ਉੱਥੋਂ ਅਸੀਂ ਇੱਥੇ ਆ, ਸਾਨੂੰ ਤੇ ਕੋਈ ਪਾਬੰਦੀ ਨਹੀਂ, ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਆਉਂਦੇ ਹੋ। ਹਾਂਜੀ ਹਕੀਕਤ ਹੈ ਬਿਲਕੁਲ ਜੀ। ਤੇ ਹੋਰ ਕੋਈ ਮੈਸੇਜ ਤੁਸੀਂ ਦੇਣਾ ਚਾਹਦੇ ਸਾਡੇ ਇੱਧਰ ਲੈਂਦੇ ਪੰਜਾਬ ਵਾਲੇ ਦੋਸਤਾਂ ਭਰਾਵਾਂ ਨੂੰ? ਇਹਨਾਂ ਨੂੰ ਵੀ ਇਹ ਦੇਣਾ ਚਾਹਾਂਗੇ ਇਹ ਵੀ ਹੁਮ ਹੁਮਾ ਕੇ ਇੱਥੇ ਆ ਜਾਇਆ ਕਰਨ, ਇੱਧਰੋਂ ਆਪਾਂ ਆ ਜਾਇਆ ਕਰੀਏ, ਕਿਉਂਕਿ ਜਿਹੜਾ ਵੀਜ਼ੇ ਵਾਲਾ ਝੰਜਟ ਆ ਉਹ ਤੋਂ ਸੌਖਾ ਤਰੀਕਾ ਇਹੀ ਆ ਵੀ ਇੱਥੇ ਆ ਕੇ ਬੰਦਾ ਮਿਲ ਲਵੇ, ਮਿਡਲ ਚ ਆ ਕੇ ਮਿਲ ਲਵੇ। ਨਾਲੇ ਜਿਹੜਾ ਪ੍ਰੋਪੇਗੈਂਡਾ ਜਿਹੜਾ ਥਰੂ ਨਿਊਜ਼ ਚੈਨਲ ਜਾਂ ਉਸ ਤਰ੍ਹਾਂ ਹੁੰਦਾ ਉਹ ਟੁੱਟ ਜਾਂਦਾ ਹੈ। ਉਹਨਾਂ ਛੱਡੋ, ਤੁਹਾਨੂੰ ਇੱਥੇ ਆ ਕੇ ਅਸਲ 'ਚ ਲੱਗਦਾ, ਕਿਉਂਕਿ ਬਹੁਤ ਸਾਰੀਆਂ ਪਰਸੈਪਸ਼ਨ ਬਿਲਡ ਹੋ ਜਾਂਦੀਆਂ ਬਾਇਆ ਨਿਊਜ਼। ਉਹ ਜਦੋਂ ਇੱਥੇ ਆ ਕੇ ਦੇਖਦੇ ਹੋ ਸਾਰੀਆਂ ਪਰਸੈਪਸ਼ਨਾਂ ਖਤਮ ਹੋ ਜਾਂਦੀਆਂ, ਖਤਮ ਕਿ ਉਹ ਗਲਤ ਨਿਕਲਦੀਆਂ, ਤੁਹਾਡੀਆਂ ਸਾਡੇ ਬਾਰੇ, ਸਾਡੀਆਂ ਤੁਹਾਡੇ ਬਾਰੇ। ਸੋ ਇਹ ਸਭ ਤੋਂ ਸੌਖਾ ਤਰੀਕਾ ਪਰਸੈਪਸ਼ਨ ਜਿਹੜੀਆਂ ਗਲਤ ਬਣੀਆਂ ਹੋਈਆਂ ਉਹਨੂੰ ਦੂਰ ਕਰਨ ਦਾ ਇਹੀ ਆ। ਦੋਵੇਂ ਦੇਸ਼ ਇੱਕ ਦੂਜੇ ਨਾਲ ਮਿਲਣ, ਲੋਕ ਮਿਲਣ, ਲੋਕ ਇੱਕ ਵਾਰ ਜਾਣਨ ਤੇ ਕਿਰਾਏ ਬਣਾਉਣ, ਇੱਕ ਹੀ ਬਣਾਉਣ। ਅਸੀਂ ਸਾਰਾ ਕੁਝ ਕਰਨਾ। ਬਿਲਕੁਲ ਜੀ। ਹਾਂ, ਜਨਤਾ ਜਿਹੜੀ ਉਹਨਾਂ ਦੇ ਨਾ ਉਹਨੇ ਸਾਰਾ ਕੁਝ ਕਰਨਾ। ਲਓ ਜੀ, ਤੁਸੀਂ ਇੰਜੋਏ ਕਰੋ ਆਪਣਾ ਟੂਰ। ਬਹੁਤ ਸ਼ੁਕਰੀਆ। ਹਾਂ, ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ? ਜੀ ਬਿਲਕੁਲ ਠੀਕ ਠਾਕ। ਬੜੀ ਖੁਸ਼ੀ ਹੋਈ ਤੁਹਾਨੂੰ ਆਪਣਾ ਚੜ੍ਹਦੇ ਪੰਜਾਬ ਦੇ ਜਿਹੜੇ ਭਾਈਆਂ ਨੂੰ ਇੱਥੇ ਵੇਖ ਕੇ। ਤੇ ਥੋੜਾ ਦੱਸੋ ਕਿਹੜਾ ਆਪਣਾ ਇਲਾਕਾ ਹੈ? ਆਪਣਾ ਇਲਾਕਾ ਜੀ ਹਰਿਆਣਾ ਵਿੱਚ ਫਤਿਹਵਾਦ ਡਿਸਟ੍ਰਿਕਟ ਹੈ। ਵਾਹ ਜੀ ਵਾਹ। ਹਾਂਜੀ। ਤੇ ਥੋੜਾ ਬਿਗੜ ਪਿੰਡ ਆਪਾਂ, ਬਿਗੜ ਪਿੰਡ। ਹਾਂਜੀ ਹਾਂਜੀ। ਵਾਹ ਜੀ ਵਾਹ। ਤੇ ਥੋੜਾ ਦੱਸੋ ਕਿ ਕਿਹਦਾ ਤਜਰਬਾ ਰਿਹਾ ਇੱਥੇ ਆਉਣ ਦਾ ਕਰਤਾਰਪੁਰ ਸਾਹਿਬ? ਹਾਂਜੀ, ਬਹੁਤ ਵਧੀਆ ਰਿਹਾ ਵੀ ਭਾਜੀ, ਇੱਥੇ ਮਜ਼ਾ ਆ ਗਿਆ ਆਉਣ ਦਾ। ਮਤਲਬ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ, 18 ਸਾਲ ਗੁਰੂ ਸਾਹਿਬ ਨੇ ਖੇਤੀ ਕੀਤੀ ਹੈ, ਦਰਸ਼ਨ ਕਰਨ ਦਾ ਮੌਕਾ ਮਿਲਿਆ। ਇਹ ਧੰਨਵਾਦ ਕਰਨਾ ਚਾਹੀਦਾ ਭਾਰਤ ਤੇ ਪਾਕਿਸਤਾਨ ਸਰਕਾਰ ਦਾ ਜਿਨ੍ਹਾਂ ਨੇ ਰਾਹ ਖੋਲਿਆ ਹੈ। ਤੇ ਆਸ ਕਰਦੇ ਵੀ ਮਤਲਬ ਇਹ ਸਦਾ ਵਾਸਤੇ ਖੁੱਲਾ ਰਵੇ, ਜਿਹੜੇ ਹੋਰ ਗੁਰੂ ਘਰ ਨੇ ਉਹਨਾਂ ਵਾਸਤੇ ਵੀ ਖੋਲਿਆ ਜਾਵੇ। ਵਾਹ ਜੀ ਵਾਹ। ਦੋਵੇਂ ਦੇਸ਼ਾਂ ਦੀ ਆਵਾਮ ਆਪਸ ਵਿੱਚ ਮਿਲ ਸਕੇ, ਪਿਆਰ ਪ੍ਰੇਮ ਵੱਧ ਸਕੇ। ਜਿਹੜਾ ਖਰਚਾ ਸਰਕਾਰਾਂ ਕਰਦੀਆਂ ਨੇ ਆ ਲੜਾਈ ਝਗੜਿਆਂ ਜੋ ਇੱਥੇ ਖਰਚ ਕਰੇ ਤੇ ਤਰੱਕੀ ਕਰਨ ਦੇ ਵਿੱਚ ਅਸਲਾ ਬਰੂਦ ਛੱਡਣ ਦਫਾ ਕਰਨ। ਜੀ ਜੀ ਜੀ। ਤੇ ਕੀ ਮੁਹੱਬਤ ਵਧੇਗਾ। ਤੇ ਕੀ ਲਿਆ ਜੇ ਬਾਜ਼ਾਰ ਚ ਤੁਸੀਂ? ਆ ਵੇਲੇ ਕਤਾ ਲਿਆ ਬੜਾ ਵਧੀਆ। ਵਾਲੋਂ ਥੋੜਾ ਜਿਹਾ ਸਰਦਾਰ ਜੀ ਨੂੰ ਵਾਲੋਂ ਸਹੀ, ਤੁਸੀਂ ਸਾਡੀਆਂ ਮਾਵਾਂ ਭੈਣਾਂ ਲਈ ਲੈ ਕੇ ਜਾ ਰਹੇ ਹੋ। ਡਰਾਈ ਫਰੂਟ ਵਾਸਤੇ ਲੈ ਕੇ ਦੱਸਣਾ। ਵਾਹ ਜੀ ਵਾਹ। ਹਾਂ, ਤਿੰਨ ਖਾਣੇ ਨੇ, ਕਾਜੂ ਬਦਾਮ ਦੇ ਕਿਸ਼ਮਿਸ਼ ਪਾ ਕੇ ਤੇ ਚਾਹ ਪਾਣੀ ਬਦਲ ਪਿਆਸ ਦੇ ਨਾ। ਹਾਂ, ਨਹੀਂ ਯਾਰ ਵਾਕਿਆ ਇਹ ਸਾਰਾ ਹੈਂਡਮੇਡ ਹੈਗਾ। ਹਾਂ, ਇਹ ਕਾ ਲਿਆ ਜੀ, ਇਹਨੂੰ ਕੀ ਕਹਿੰਦੇ ਨੇ? ਇਹ ਜੀ ਸੋਨ ਆ ਹੈ। ਬਾਕੀ ਤੇ ਬੜਾ ਮਸ਼ਹੂਰ ਹੈਗਾ ਜੀ। ਇਹ ਸਵਾਦ ਬਹੁਤ ਹੈ ਯਾਰ। ਹੈਂਡੀਕ੍ਰਾਫਟ। ਵਾਹ ਜੀ ਵਾਹ, ਸਿਸਟਰ ਵਾਸਤੇ ਲਿੱਤੀ ਹੈ। ਕੀ ਬਾਤ ਹੈ ਜੀ। ਇਹ ਵੀ ਹੈਂਡਮੇਡ ਹੈ। ਖੁੱਸਾ ਲਿਆ ਜੀ, ਉਹ ਪਿਆ ਖੁਸਾ ਵੀ ਲਿਆ ਜੀ। ਖੁੱਸਾ ਦਿਖਾ। ਲੇਡੀਜ਼ ਲਿਆ ਜੀ ਕਿ ਮਰਦਾਨਾ? ਮਰਦਾਨਾ ਲਿਆ। ਮਰਦਾਨਾ। ਆਹ ਠੀਕ ਹੈ, ਕਿਉਂਕਿ ਹਾਂ। ਤੁਸੀਂ ਕਿੱਥੋਂ? ਅਸੀਂ ਜੀ ਪਸਰੂਰ ਹੈਗਾ। ਪਸਰੂਰ ਤਹਿਸੀਲ ਹੈਗੀ ਸਿਆਲਕੋਟ ਦੀ। ਸਿਆਲਕੋਟ ਤੁਸੀਂ? ਹਾਂਜੀ ਸਿਆਲਕੋਟ। ਤੇ ਸਾਡੇ ਜਿਹੜੇ ਪਸਰੂਰ ਦਾ ਏਰੀਆ ਨਾ, ਇਹ ਜਦੋਂ ਵੰਡ ਤੋਂ ਪਹਿਲਾਂ ਨਾ ਇਹ 100% ਪੰਜਾਬੀਆਂ ਦਾ ਸੀ। ਅੱਛਾ ਅੱਛਾ। ਸਾਡਾ ਜਿਹੜਾ ਪਿੰਡ ਬਿਗੜ ਨਾ, ਹਾਂਜੀ, ਇੱਥੇ ਅਸੀਂ ਮਤਲਬ ਲਾਹੌਰ ਦੇ ਆ। ਠੀਕ ਹੈ। ਲਾਹੌਰ, ਸਿਆਲਕੋਟ ਤੇ ਮਲਤਾਨ, ਵਾਹ। ਇਹ ਤਿੰਨੇ ਜ਼ਿਲ੍ਹੇ ਸਾਡੇ ਪਿੰਡ ਜਾਣ ਕੇ ਬਹਿ ਗਏ।
ਅੱਛਾ ਅੱਛਾ ਸਾਡਾ ਅੱਛਾ ਪਿੰਡ ਮਤਲਬ ਸਿਆਲਕੋਟ, ਲਾਹੌਰ ਤੇ ਮਲਤਾਨ, ਇਹ ਮੰਨ ਲਓ ਆਪਣੇ ਪੰਜਾਬ ਸਰਦਾਰ ਲੋਕ ਬੈਠੇ ਉੱਥੇ ਆ। ਆ ਅੱਛਾ 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 ਨਹੀਂ ਜੀ ਇੱਥੇ ਮੈਂ ਤੇ ਅਸਲ ਦੇ ਵਿੱਚ ਨਾ ਮੇਰਾ YouTube ਚੈਨਲ ਵੀ ਹੈ ਤੇ YouTube ਚੈਨਲ ਮੇਰਾ ਸਿਰਫ ਪੰਜਾਬੀ ਹੈ ਔਰ ਮੈਂ ਜਿੰਨੀਆਂ ਪੁਰਾਣੀਆਂ ਵੰਡ ਤੋਂ ਪਹਿਲਾਂ ਦੀਆਂ ਬਿਲਡਿੰਗਾਂ ਨੇ ਨਾ ਜਿਹੜੇ ਛੱਡ ਕੇ ਟੁਰ ਗਏ ਨੇ ਸਾਡੇ ਭਰਾ ਉਧਰ ਉਹ ਬਹਾਲਣਾ ਤੇ ਉਹ ਪੂਰੇ ਇੰਡੀਆ ਦੇ ਵਿੱਚ ਮੈਨੂੰ ਇਹਨੇ ਪਾਕਿਸਤਾਨ ਤੋਂ ਇੰਨਾ ਰਿਸਪੌਂਸ ਨਹੀਂ ਮਿਲਦਾ ਜਿੰਨਾ ਇੰਡੀਆ 'ਚ ਮਿਲਦਾ। ਆਹੋ ਤੇ ਸਾਰੇ ਗੁਰਮੁਖੀ 'ਚ ਕਮੈਂਟ ਆਏ ਹੁੰਦੇ ਨੇ ਉਹ ਸਾਰੇ ਕਈ ਮੈਨੂੰ ਪੜ੍ਹੇ ਵੀ ਨਹੀਂ ਜਾਂਦੇ। ਆਪਣੇ ਚੈਨਲ ਦਾ ਮੀਡੀਆ ਟਾਪ ਮੈਂ ਤੁਹਾਨੂੰ ਦੱਸਣਾ ਵਾ ਨਾ ਮੀਡੀਆ ਟੌਪ। ਆਹੋ से इधर आई ये तो बंटवारा हो गया ना चक्कर ये बना बंटवारा हुआ ਭਾਬੀ ਦੀ ਉਹ ਬਲੈਕ ਦੇ ਵਿੱਚ ਦੇਖਿਓ चेक कराओ चेक कराओ आ जाओ जनाब ਭਾਜੀ ਕਿਹੜਾ ਇਲਾਕਾ ਆਪਣਾ? ਹਾਂਜੀ ਸੰਗਰੂਰ ਜੀ। संगरूर डिस्ट्रिक्ट पंजाब ਅੱਛਾ देश इंडिया मुल्क ਵਾਹ ਜੀ ਵਾਹ ਤੇ ਕਿਹਦਾ ਲੱਗਾ ਜਨਾਬ ਤੁਹਾਨੂੰ ਇੱਥੇ ਆਪਣੇ ਦੂਜੇ ਘਰ ਆ ਕੇ? बहुत अच्छा लगे बहुत बढ़िया महसूस हो रहा है सानू नहीं, है ही नहीं बगाना तो लग रहा कि ਮਾਨ ਦਾ ਕਹਿਣਾ ਹੈ ਜੀ ਕੋਈ ਫਰਕ ਨਹੀਂ ਪੈਂਦਾ ਹੈ ਨਾ ਰੋਟੀ ਤੱਤੀ ਠੰਡੀ ਦਾ ਆਏ ਹਾਏ ਸਾਨੂੰ ਕੋਈ ਫਰਕ ਨਹੀਂ। ਸਾਨੂੰ ਇਹ ਲੱਗਦਾ ਸੀ ਆਪਦੇ ਪੰਜਾਬ 'ਚ ਹੀ ਆ, ਤੇ ਅਸੀਂ ਵੀ ਤੁਹਾਨੂੰ ਇਸ ਲਈ ਵੇਖਨੇ ਆ ਵੀ ਜਿਸ ਤਰ੍ਹਾਂ ਸਾਡੇ ਭਰਾ ਆਏ ਨੇ ਦੇਖੋ ਨਾ ਮਤਲਬ ਕੋਈ ਫਰਕ ਨਹੀਂ ਲੱਗਿਆ। ਇੱਕ ਬਸ ਗੇਟ ਬਣਾਤੀ ਇਹਨਾਂ ਨੇ, ਇੱਕ ਇੰਡੀਆ ਦਾ ਹੋ ਗਿਆ, ਇੱਕ ਪਾਕਿਸਤਾਨ ਦਾ ਹੋ ਗਿਆ। ਇਹ ਵੀ ਸ਼ੁਕਰ ਹੈ ਕਿ ਇੱਥੇ ਮਿਲ ਲੈਂਦੇ ਨੇ ਆ ਕੇ ਦੋਸਤ ਭਰਾ। ਸ਼ੁਕਰ ਹੈ, ਹਾਂ ਇਹ ਵੀ ਠੀਕ ਹੈ ਅੱਲਾਹ ਤਾਲਾ ਦਾ ਜੋ ਵੀ ਆਪਾਂ ਜਿਹਨੂੰ ਵੀ ਮੰਨਦੇ ਆ। ਬਾਕੀ ਇੱਥੇ ਇੰਨਾ ਵੀ ਸ਼ੁਕਰ ਹੈ ਕਿ ਚਲੋ ਜਿਹੜਾ ਨਾ ਤੇ ਮੈਨੂੰ ਤੁਹਾਡਾ ਜਿਹੜਾ ਕਿ ਤੁਸੀਂ ਬੋਲਣ ਦੇ ਹੋ ਯਾਦਗਾਰੀਆਂ ਸਾਡੇ ਬਜ਼ੁਰਗ ਜਿਹੜੇ ਇੱਥੋਂ ਗਏ ਨੇ ਨਾ ਇਹ ਤੁਸੀਂ ਉਹਨਾਂ ਦੇ ਦਿਲ ਦੀ ਆਵਾਜ਼। ਹੋ ਪੀੜ ਤੇਰੇ ਜਾਣ ਦੀ किदां जरांगा मैं ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ। ਪੀੜ ਤੇਰੇ ਜਾਣ ਦੀ, ਪੀੜ ਤੇਰੇ ਜਾਣ ਦੀ, ਹੋ ਕੀ ਕਰਾਂਗਾ ਪਿਆਰ ਦੀ ਲੁੱਟੀ ਬਹਾਰ ਨੂੰ। सजियां सजाइयां महफिलां ते ਗੁੰਦੇ ਸ਼ਿੰਗਾਰ ਨੂੰ ਹੱਥੀ ਮਰਮ ਸਿਕਾਨ ਦਾ ਹੋ ਮਾਤਮ ਕਰਾਂਗਾ ਮੈਂ। ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ। ਪੀੜ ਤੇਰੇ ਜਾਣ ਦੀ, ਹਾਏ ਪੀੜ ਤੇਰੇ ਜਾਣ ਦੀ। ਜੇ ਰੋ ਪਿਆ ਤਾਂ ਕਹਿਣਗੇ دیਵਾਨਾ ਹੋ ਗਿਆ, ਨਾ ਬੋਲਿਆ ਤਾਂ ਕਹਿਣਗੇ ਬੇਗਾਨਾ ਹੋ ਗਿਆ।